ईरान दे हाँ हुई तकरीब ਉਹਦੇ ਚ ਪਾਕਿस्तान ਦੇ ਪ੍ਰਾਈਮ ਮਿਨਿਸਟਰ ਸਾਹਿਬ ਔਰ ਉਹਦੇ ਨਾਲ ਸਾਡੇ ਫੀਲਡ ਮਾਰਸ਼ਲ ਸਾਹਿਬ ਵੀ ਉੱਥੇ ਗਏ ਨੇ ਔਰ ਬਿਲਾਵਲ ਭੁੱਟੋ ਸਾਹਿਬ ਵੀ ਪਹੁੰਚੇ ਨੇ ਔਰ ਬਾਕੀ ਸਾਡੇ ਕਈ ਸਪੀਕਰ ਸਾਹਿਬ ਵੀ ਗਏ ਨੇ, ਨਾਇਬ ਵਜ਼ੀਰ ਆਜ਼ਮ ਵੀ ਉੱਥੇ ਗਏ ਨੇ ਔਰ ਪਾਕਿस्तान ਨੇ ਬੜੀ ਹੀ ਮਤਲਬ ਕਿ ਇੱਕ ਪੂਰੀ ਯਕਜਹਤੀ ਦਾ ਔਰ ਉਹਨਾਂ ਦੇ ਨਾਲ ਪੂਰਾ ਸਾਥ ਦੇਣ ਦਾ, ਜਿਵੇਂ ਸਾਡੇ ਕਹਿੰਦੇ ਨੇ ਨਾ ਕਿ ਵੀ ਗਮ ਦੀਆਂ ਘੜੀਆਂ ਦੇ ਵਿੱਚ ਕਿਸੇ ਦਾ ਸਾਥ ਦੇਣਾ ਇਹ ਬੜੀ ਇੱਕ ਵੱਡੀ ਗੱਲ ਹੁੰਦੀ ਹੈ। ਤੇ ਫਿਰ ਜਿਸ ਤਰ੍ਹਾਂ ਦੀ ਫਿਰ ਸਿਚੁਏਸ਼ਨ ਇਸ ਵਕਤ ਹੋਈ ਈਰਾਨ ਦੇ ਹਵਾਲੇ ਦੇ ਨਾਲ ਔਰ ਮਿਡਲ ਈਸਟ ਦੀ ਜਿਹੜੀ ਸਿਚੁਏਸ਼ਨ ਹੈ ਆਪਣਾ ਹੁਰਮਜ਼ ਦੀ ਔਰ ਉਹਦੇ ਨਾਲ ਜਿਹੜੀ ਇਰਦ ਗਿਰਦ ਦੇ ਦੀਗਰ ਹਾਲਾਤ ਨੇ, ਉੱਥੇ ਈਰਾਨੀ ਸੂਰਤ ਹਾਲ ਦੇ ਵਿੱਚ ਇਸ ਵਕਤ ਉਹਨਾਂ ਦਾ ਸਾਥ ਦੇਣਾ ਬੜਾ ਹੀ ਜ਼ਰੂਰੀ ਹੈ। ਔਰ ਪਾਕਿस्तान ਨੇ ਦੇਖੋ ਨਾ ਸਾਬਤ ਵੀ ਕੀਤਾ ਕਿ ਅਸੀਂ ਸਿਰਫ ਇਹ ਨਹੀਂ ਕਹਿੰਦੇ ਕਿ ਹਮਸਾਏ ਹੋਣ ਦਾ ਹੱਕ ਵੀ ਅਦਾ ਕੀਤਾ ਔਰ ਬਰਾਦਰ ਇਸਲਾਮੀ ਮੁਲਕ ਅਸੀਂ ਕਹਿੰਦੇ ਆ ਤੇ ਉਸ ਹਵਾਲੇ ਨਾਲ ਅਸੀਂ ਨਾਲ ਖੜੇ ਹਾਂ। ਇੱਕ ਮੁਲਕਾਂ ਦੇ ਦਰਮਿਆਨ ਇੱਕ ਰਿਲੇਸ਼ਨਸ਼ਿਪ ਹੁੰਦੇ ਨੇ, ਅਕਵਾਮ ਦੇ ਦਰਮਿਆਨ ਇੱਕ ਰਿਲੇਸ਼ਨਸ਼ਿਪ ਹੁੰਦੇ ਨੇ ਤੇ ਉਹ ਅਸੀਂ ਪੂਰਾ ਦੇਖੋ ਕਿ ਯੂਰਪ ਦੇ ਲੋਕਾਂ ਨੂੰ ਦਾਵਤ ਨਹੀਂ ਦਿੱਤੀ ਗਈ, ਯੂਰਪ ਦੇ ਮੁਲਕਾਂ ਨੂੰ ਨਹੀਂ ਦਾਵਤ ਦਿੱਤੀ ਗਈ ਕਿ ਵੀ ਤੁਸੀਂ ਸ਼ਰੀਕ ਹੋ। ਤੇ ਐਸੇ ਤਰ੍ਹਾਂ ਹੀ ਬਹੁਤ ਸਾਰੇ ਦੀਗਰ ਮੁਲਕਾਂ ਦੀਆਂ ਜਿਹੜੀਆਂ ਲੋਕ ਨੇ ਪਾਵਰਸ ਨੇ ਉਹ ਵੀ ਨਹੀਂ ਵਿੱਚੋਂ, ਕਈ ਅਰਬ ਮੁਲਕਾਂ ਦੇ ਜਿਹੜੇ ਨੇ ਉਹਨਾਂ ਨੇ ਵੀ ਨਹੀਂ ਸੀ ਆਉਣਾ, ਨਾ ਹੀ ਦਾਵਤਾਂ ਦਿੱਤੀਆਂ ਗਈਆਂ। ਤੇ ਇਹ ਇੱਕ ਇਹੋ ਜਿਹੀ ਇੱਕ ਕਨਫਲਿਕਟ ਸਿਚੁਏਸ਼ਨ ਹੈ, ਦੁਸ਼ਮਣੀ ਦੀ ਔਰ ਅਨਾਦ ਦੀ ਔਰ ਜੰਗ ਦੀ ਵਿੱਚ ਇੱਕ ਕੈਫੀਅਤ ਹੈ। ਤੇ ਉਹਦੇ ਨਾਲ ਮਤਲਬ ਕਿ ਫਿਰ ਪਾਕਿस्तान ਨੇ ਇਹੋ ਜਿਹੇ ਹਾਲਾਤ ਵਿੱਚ ਜਦੋਂ ਇਹ ਤਾਸਰ ਦੂਸਰੇ ਤਰਫੋਂ ਜਾਣ ਦਾ ਖਤਰਾ ਹੋਵੇ ਕਿ ਵੀ ਸ਼ਾਇਦ ਇਸ ਵਕਤ ਈਰਾਨ ਦੇ ਨਾਲ ਨੇ, ਜਾਂ ਜੇ ਅਗਰ ਅਸੀਂ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਸਾਹਿਬ ਉੱਥੋਂ ਉਹਨਾਂ ਦੀ ਜਿਹੜੀ ਨਮਾਜ਼ ਜਨਾਜ਼ਾ ਦੇ ਵਿੱਚ ਸ਼ਿਰਕਤ ਕਰਕੇ ਤੇ ਤੁਰਕੀਏ ਚਲੇ ਗਏ, ਤੇ ਅਗਰ ਤੁਰਕੀਏ ਜਾਂਦੇ ਨੇ ਫਿਰ ਪਾਕਿस्तान ਦੇ ਅਮਰੀਕਾ ਨਾਲ ਤਾਲੁਕਾਤ ਨੇ, ਪਾਕਿस्तान ਸਊਦੀ ਅਰੇਬੀਆ ਨਾਲ ਤਾਲੁਕਾਤ ਨੇ, ਤੇ ਉਹ ਫਿਰ ਦੂਸਰਾ ਮੁਲਕ ਇਹ ਵੀ ਤਾਸਰ ਲੈ ਸਕਦਾ ਕਿ ਜੀ ਦੇਖੋ ਇਹ ਪਤਾ ਨਹੀਂ ਉਧਰ ਵੀ ਜਾ ਰਹੇ ਨੇ। ਤੇ ਯਾਨੀ ਇਸ ਇੱਕ ਜਿਹਨੂੰ ਕਹਿੰਦੇ ਨੇ ਕਿ ਇਹ ਟਾਈਟ ਰੋਪ ਹੈਗਾ, ਠੀਕ ਹੈ ਨਾ, ਉਹਦੇ ਉੱਤੇ ਪਾਕਿस्तान ਜਿਹੜਾ ਉਹ ਚੱਲ ਰਿਹਾ ਔਰ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ। ਨੋ ਡਾਊਟ ਇਹਦੇ ਵਿੱਚ ਪਾਕਿस्तान ਦੇ ਜਿਹੜੀ ਪਾਲਿਸੀ ਮੇਕਰਸ ਨੇ ਜਿਨ੍ਹਾਂ ਨੇ ਜਿਹੜੇ ਇਸ ਵਕਤ ਮੁਲਕ ਦੇ ਖਾਰਜਾ ਪਾਲਿਸੀ ਨੂੰ ਚਲਾ ਰਹੇ ਨੇ ਜਿਹੜੇ ਲੋਕ ਨੇ ਔਰ ਸਾਡੀ ਜਿਹੜੀ ਕਿਆਦਤ ਹੈ ਉਹ ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਜਿਸ ਵਕਤ ਮੁਲਕ ਦੀ ਪੂਰੀ ਕਿਆਦਤ ਜਿਹੜੀ ਹੈ ਇਸ ਵਕਤ ਅਗਰ ਕੋਈ ਡਿਸੀਜਨ ਲੈ ਰਹੀ ਹੈ, ਸਭ ਤੋਂ ਇਸ ਵਕਤ ਜਿਹੜੀ ਸਿਚੁਏਸ਼ਨ ਹੈ, ਦੇਖੋ ਕਈ ਮੁਲਕ ਦੇ ਅੰਦਰ ਕਈ ਚੀਜ਼ਾਂ ਦੇ ਹਵਾਲੇ ਨਾਲ ਮੁਖਾਲਫਤਾਂ ਹੋਣਗੀਆਂ, ਲੇਕਿਨ ਮੁਲਕ ਦੀ ਜਿੰਨੀ ਵੀ ਇਸ ਵੇਲੇ ਮੋਸਟਲੀ 90% ਕਹਿ ਲਓ ਇੱਕ ਪੋਲੀਟੀਕਲ ਕਿਆਦਤ ਜਿਹੜੀ ਹੈ ਔਰ ਉਹ ਅਗਰ ਇਕੱਠੇ ਚੱਲ ਰਹੀ ਹੈ, ਕਿਸੇ ਵੀ ਜੋ ਵੀ ਡਿਸੀਜਨ ਮੇਕਿੰਗ ਇਸ ਵਕਤ ਹੋ ਰਹੀ ਹੈ, ਅਗਰ ਅਸੀਂ ਈਰਾਨ ਜਾ ਰਹੇ ਹਾਂ ਤੇ ਅਪੋਜੀਸ਼ਨ ਜਿਹੜੀ ਹੈ ਉਹ ਵੀ ਨਾਲ ਗਈ, ਅਪੋਜੀਸ਼ਨ ਲੀਡਰ ਸਾਹਿਬ ਵੀ ਉੱਥੇ ਪਹੁੰਚੇ ਹੋਏ ਨੇ, ਗੋ ਉਹ ਆਪਣੇ ਮਸਲਕ ਦੇ ਹਵਾਲੇ ਨਾਲ ਗਏ ਹੋਣੇ ਨੇ ਬਤੌਰ ਅਪੋਜੀਸ਼ਨ ਨੂੰ ਲੀਡ ਕਰਨ ਵਾਸਤੇ ਉਹ ਨਹੀਂ ਗਏ ਹੋਣੇ, ਲੇਕਿਨ ਇਸ ਮਸਲੇ ਦੇ ਵਿੱਚ ਅਪੋਜੀਸ਼ਨ ਜਿਹੜੀ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ ਹਾਂ ਤਹਿਰੀਕ ਇਨਸਾਫ ਜਿਹੜੀ ਹੈ ਉਹ ਵੀ ਕੋਈ ਇਹ ਨਹੀਂ ਕਹਿ ਸਕਦੇ ਕਿ ਕਿਉਂ ਗਏ ਨੇ, ਠੀਕ ਹੈ। ਵੈਸੇ ਅੱਛਾ ਹੁੰਦਾ ਕਿ ਉਹਨਾਂ ਦੀ ਵੀ ਨੁਮਾਇੰਦਗੀ ਨਾਲ ਹੁੰਦੀ ਔਰ ਜਾਂਦੇ ਉਹਨਾਂ ਨੂੰ ਜਾਣਾ ਚਾਹੀਦਾ ਵਿੱਚ ਇਕੱਠੇ ਹੁੰਦੇ ਚਲੇ ਜਾਂਦੇ ਤੇ ਕਿਸੇ ਨੇ ਕੀ ਰੋਕਣਾ, ਅਗਰ ਕਿਸੇ ਨੇ ਹਕੂਮਤ ਨੇ ਨਹੀਂ ਦਾਵਤ ਦਿੱਤੀ ਤੇ ਉਹ ਵੈਸੇ ਵੀ ਸ਼ਿਰਕਤ ਕਰ ਸਕਦੇ ਸਨ। ਬਹਰਹਾਲ ਇਹ ਇਸ਼ੂ ਅਸੀਂ ਨਹੀਂ ਇਸ ਵਕਤ ਡਿਸਕਸ ਕਰ ਰਹੇ ਅਸੀਂ ਜਿਹੜੀ ਇਹਦੀ ਸਿਗਨੀਫੀਕੈਂਸ ਹੈ। ਇਸ ਸਵਾਲ ਹੈ ਵੇ ਕਿ ਇੰਨੀ ਦੇਰ ਨਾਲ ਤਦਫੀਨ ਹੋਈ ਦਾ ਤਦਫੀਨ ਹੋਣੀ ਹੈ ਜੀ ਔਰ ਉਹਨਾਂ ਦੀ ਜਿਹੜੀ ਤਕਰੀਬਾਤ ਦਾ ਆਗਾਜ਼ ਉਹਨਾਂ ਨੇ ਕਰ ਦਿੱਤਾ, ਇਹ ਕਿਉਂ ਕੀਤਾ ਗਿਆ ਇਹਦੇ ਤੇ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ। ਔਰ ਸਭ 28 ਫਰਵਰੀ ਸੀ ਨਾ ਜਦੋਂ ਕੰਪਾਊਂਡ ਤੇ ਹਮਲਾ ਹੋਇਆ ਸੀ, 28 ਫਰਵਰੀ ਦੇ ਵਿੱਚ ਉਸੇ ਦਿਨ ਹੀ ਉਹਨਾਂ ਦੀ ਜਿਹੜੀ ਸੀ ਉਹ ਸ਼ਹਾਦਤ ਹੋ ਗਈ ਸੀ। ਤੇ ਅੱਜ ਜਿਹੜੀ ਹੁਣ ਉਹਨਾਂ ਦੀ ਤਕਰੀਬਾਤ ਸਮਝੋ ਸ਼ੁਰੂ ਹੋ ਗਈਆਂ ਤੇ ਉਹਨਾਂ ਨੇ ਹੁਣ ਸਮਝੋ ਤਦਫੀਨ ਹੋ ਜਾਏਗੀ ਤੇ ਇੱਕ ਪ੍ਰੋਸੈਸ ਜਿਹੜਾ ਉਹਨਾਂ ਦਾ ਜਿਹੜਾ ਇਮਾਨਤ ਜ਼ਮੀਨ ਦੀ ਔਰ ਖਾਕ ਦੀ ਜਿਹੜੀ ਉਹ ਉਹਨਾਂ ਦੇ ਸਪੁਰਦ ਹੋ ਜਾਏਗੀ। ਤੇ ਲੇਕਿਨ ਜਿਹੜੀਆਂ ਤਲਖ ਯਾਦਾਂ ਜਾਂ ਤਲਖ ਹਕਾਇਕ ਨੇ, ਜ਼ਖਮ ਨੇ, ਉਹ ਤੇ ਜ਼ਿੰਦਾ ਰਹਿਣੇ ਨੇ। ਹੁਣ ਦੂਸਰੀ ਤਰਫ ਇਹਦੀ ਪਾਕਿस्तान ਨੇ ਇਸ ਮੌਕੇ ਦੇ ਉੱਤੇ ਇੱਕ ਸਫਾਰਤੀ ਡਿਪਲੋਮੈਟਿਕ ਜਿਹੜੀ ਇੱਕ ਉਹਦੇ 'ਚ ਇਸਤੇਮਾਲ ਕੀਤਾ ਇਸ ਮੌਕੇ ਨੂੰ ਵੀ ਕਿ ਉਹਨਾਂ ਦੀ ਟੌਪ ਕਿਆਦਤ ਨਾਲ ਮੁਲਾਕਾਤ ਵੀ ਹੋਈ, ਉਹਨਾਂ ਦੇ ਨਾਲ ਇੱਕ ਯਕਜਹਤੀ ਵੀ ਹੋਈ ਔਰ ਫਿਰ ਉੱਥੋਂ ਫੌਰੀ ਤੌਰ ਦੇ ਉੱਤੇ ਪ੍ਰਾਈਮ ਮਿਨਿਸਟਰ ਸਾਹਿਬ ਤੁਰਕੀ ਚਲੇ ਗਏ। ਹੁਣ ਤੁਸੀਂ ਇਹ ਵੀ ਦੇਖੋ ਕਿ ਮੁਖਤਲਿਫ ਡਿਵੈਲਪਮੈਂਟਸ ਮਿਡਲ ਈਸਟ ਦੇ ਵਿੱਚ ਇੱਕ ਸੈਪਰੇਟਲੀ ਹੋ ਰਹੀ ਹੈ, ਇਹ ਮੁਸਤਕਬਲ ਦਾ ਨਕਸ਼ਾ ਬਣ ਰਿਹਾ।
ਮਿਡਲ ਈਸਟ ਵਿੱਚ ਇਸ ਵਕਤ ਜੋ ਕੁਝ ਹੋ ਰਿਹਾ ਹੈ ਇਹ ਆਉਣ ਵਾਲੇ ਵਕਤ ਦੀ ਸਖਬੰਦੀ ਹੋ ਰਹੀ ਹੈ। ਹਾਂ ਬਿਲਕੁਲ, ਉਹ ਹਰ ਗੁਜ਼ਰਦੇ ਦਿਨ ਦੇ ਨਾਲ ਚੀਜ਼ਾਂ ਚੇਂਜ ਹੋ ਰਹੀਆਂ ਨੇ, ਚੀਜ਼ਾਂ ਉਹ ਚੇਂਜ ਹੋ ਰਹੀਆਂ ਨੇ, ਵਾਜ਼ੇ ਹੋ ਰਹੀਆਂ ਨੇ, ਉਹਨਾਂ ਦੇ ਖਦੋ ਖਾਲ ਸਾਹਮਣੇ ਵਾਜ਼ੇ ਆ ਰਹੇ ਨੇ। ਇੱਕ ਦਿਨ ਪਹਿਲੇ ਉੱਥੇ ਸਿਕਿਉਰਿਟੀ ਡਾਇਲੌਗ ਹੋਣਾ ਬਹਿਰੇਨ ਦੇ ਵਿੱਚ ਹੋਣਾ, ਔਰ ਉਹਨਾਂ ਦੇ ਵਿੱਚ ਜਿਹੜਾ ਅੱਗੇ ਡਿਸਕਸ ਕੀਤਾ ਕਿ ਲੈਬਨਾਨ ਦਾ ਆਣਾ ਔਰ ਯਮਨ ਦਾ ਵਿੱਚ ਆਣਾ, ਤੇ ਔਰ ਇੱਕ ਨਵੀਂ ਅਨਫੋਲਡ ਹੋਇਆ ਚੀਜ਼ਾਂ ਸਾਡੇ ਨਜ਼ਰ ਆਈਆਂ ਕਿ ਮਿਲਟਰੀ ਦੇ ਅੰਦਰ। ਔਰ ਇਹ ਵੀ ਹੋ ਰਿਹਾ ਕਿ ਵੀ ਕੁਝ ਤੁਰਕੀ, ਸਾਊਦੀ ਅਰੇਬੀਆ, ਔਰ ਇਹ ਵੀ ਇੱਕ ਆਪਸ ਵਿੱਚ ਇੱਕ ਬੜੀ ਮਿਡਲ ਈਸਟ ਦੇ ਹਵਾਲੇ ਨਾਲ ਇਹ ਸਾਰਾ ਮੁਸਤਕਬਲ ਦਾ ਮੰਜ਼ਰਨਾਮਾ ਹੈ ਜਿਹਦੇ ਅੰਦਰ ਨਵੀਆਂ ਸਫਬੰਦੀਆਂ ਹੋ ਰਹੀਆਂ। ਜਿਵੇਂ ਤੁਸੀਂ ਲਬਨਾਨ ਦਾ ਜ਼ਿਕਰ ਕੀਤਾ ਤੇ ਇਸਰਾਈਲੀ ਹਕੂਮਤ ਦੇ ਤਰਜਮਾਨ ਜਿਹੜਾ ਉਹਨਾਂ ਦਾ ਇੱਕ ਬਿਆਨ ਹੈ, ਉਹ ਕਹਿ ਰਹੇ ਨੇ ਕਿ ਲਬਨਾਨ ਅਸੀਂ ਜਨੂਬੀ ਲਬਨਾਨ ਚੋਂ ਫੌਜਾਂ ਉਦੋਂ ਤੱਕ ਨਹੀਂ ਕੱਢਾਂਗੇ ਜਦੋਂ ਤੱਕ ਹਿਜ਼ਬੁੱਲਾ ਨੂੰ ਡਿਸਆਰਮ ਨਹੀਂ ਕੀਤਾ ਜਾਂਦਾ। ਤੇ ਇਹ ਹੁਣ ਮੁਤਾਲਬਾ ਜਿਹੜਾ ਵੇ ਇਹਦੇ ਕੋਈ ਮੁਜ਼ਾਕਰਾਤ ਦੇ ਉੱਤੇ ਵੀ ਅਸਰਾਤ ਹੋ ਸਕਦੇ? ਦੇਖੋ ਈਰਾਨ ਤੇ ਲਏਗਾ ਨਾ ਸਾਈਡ, ਈਰਾਨ ਦੀ ਕਿਆਦਤ ਨੇ ਜਿਹੜਾ ਸਾਈਡ ਲਈ ਹੈ, ਈਰਾਨ ਦੀ ਕਿਆਦਤ ਦੀ ਔਰ ਉਹਨਾਂ ਦੇ ਜਿਹੜੀ ਪਾਲਿਸੀ ਸਾਜ਼ਾਂ ਦੇ ਜਿਹੜੇ ਡਿਸੀਜਨ ਨੇ, ਖਾਸ ਤੌਰ ਤੇ ਜਿਹੜੇ ਪਾਸਦਾਰਾਨ ਦੇ ਨਾਲ ਔਰ ਜਿਹੜਾ ਕੈਂਪ ਹੈਗਾ ਉਹਨਾਂ ਦੇ ਰਹਿਬਰ ਆਲਾ ਦੇ ਨਾਲ, ਤੇ ਉਹ ਇਸ ਜੰਗ ਨੂੰ ਪਹਿਲੀ ਤੇ ਗੱਲ ਹੈ ਕਿ ਆਪਣੇ ਅੰਦਰੂਨੇ ਮੁਲਕ ਆਪਣੀ ਸੋਲੀਡੈਰਿਟੀ ਵਾਸਤੇ ਔਰ ਆਪਣੀ ਜਿਹੜੀ ਅੰਦਰ ਜਿਹੜੀ ਮੁਖਾਲਫਤਾਂ ਨੇ ਉਹਨਾਂ ਨੂੰ ਬਿਲਕੁਲ ਮਾਰਜਨਲਾਈਜ਼ ਕਰਨ ਵਾਸਤੇ ਉਹਨਾਂ ਨੇ ਇਹ ਇੱਕ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਸਾਡੇ ਅਗੇਂਸਟ ਚੀਜ਼ ਹੈ ਜਾਂ ਉਹਨਾਂ ਦੇ ਉੱਤੇ ਦਬਾਅ ਇੰਨਾ ਵੱਧ ਜਾਏ, ਇੰਨਾ ਪ੍ਰੈਸ਼ਰ ਆ ਜਾਏ ਕਿ ਬਾਹਰ ਇਹ ਮੈਸੇਜ ਚਲਾ ਜਾਏ ਕਿ ਔਰ ਇਹ ਮੈਸੇਜ ਹੋ ਕਿ ਵੀ ਅਸੀਂ ਮੁਕੰਮਲ ਅਥਾਰਟੀ ਰੱਖ ਰਹੇ ਹਾਂ ਈਰਾਨ ਦੇ ਅਮੂਰ ਦੇ ਉੱਤੇ, ਉਹਨਾਂ ਦੀ ਪੂਰੀ ਦਾਖਲੀ ਤੌਰ ਦੇ ਉੱਤੇ ਵੀ ਆਰ ਮਤਲਬ ਸਟਰੋਂਗ ਇਨ ਪੋਜੀਸ਼ਨ। ਔਰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਜਵਾਬ ਵੀ ਅਮਰੀਕਾ ਨੂੰ, ਕਿਉਂਕਿ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ ਲੋਕ ਉਹਨਾਂ ਦੇ ਖਿਲਾਫ ਸੜਕਾਂ ਤੇ ਨਿਕਲ ਆਉਣ, ਉਹਦੇ ਜਵਾਬ ਦੇ ਤੌਰ ਤੇ ਬਿਲਕੁਲ ਉਹਨਾਂ ਦੀ ਇਹੋ ਹੀ ਸਟ੍ਰੈਟਜੀ ਹੈ ਕਿ ਕੱਲ ਨੂੰ ਇਹ ਮੈਸੇਜ ਦਿੱਤਾ ਜਾਵੇ ਕਿ ਅਗਰ ਕੋਈ ਫੋਰਸ ਇੰਟਰਨੈਸ਼ਨਲ ਫੋਰਸ ਜਾਂ ਇਹ ਸੋਚ ਰਹੇ ਨੇ ਕਿ ਅਸੀਂ ਕੱਲ ਫਰਜ਼ ਕਰੋ ਕਿ ਮੁਜ਼ਾਕਰਾਤ ਬ੍ਰੇਕ ਹੋ ਜਾਂਦੇ ਨੇ, ਚੀਜ਼ਾਂ ਇਮਕਾਨ ਹਰ ਤਰਫ ਬਰਾਬਰ ਹੁੰਦੇ ਨੇ, ਜੰਗ ਦੇ ਵਿੱਚ ਕੁਝ ਵੀ ਹੋ ਸਕਦਾ, ਤੇ ਉੱਥੇ ਗਰਾਊਂਡ ਫੋਰਸਿਸ ਉਤਾਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਗਰਾਊਂਡ ਫੋਰਸਿਸ ਦੇ ਕਾਊਂਟਰ ਕਰਨ ਵਾਸਤੇ ਈਰਾਨ ਆਪਣੀ ਇਰਾਨੀ ਰਜੀਮ ਇੱਕ ਹਿਊਮਨ ਸ਼ੀਲਡ ਉਹਨਾਂ ਦੇ ਅੱਗੇ ਰੱਖਣਾ ਚਾਹੁੰਦੀ ਹੈ ਤਾਂ ਕਿ ਐਡੀ ਕੁ ਵੱਡੀ ਇੱਕ ਉਹਨਾਂ ਦੇ ਸਾਹਮਣੇ ਅਵਾਮੀ ਦੀਵਾਰ ਆ ਜਾਏ ਕਿ ਉਹ ਅੰਦਰੂਨੇ ਉਹ ਸੋਚ ਹੀ ਨਾ ਸਕਣ ਕਿ ਅਸੀਂ ਇੱਥੇ ਰਜੀਮ ਚੇਂਜ ਕਰਨੀ ਹੈ ਬਾਈ ਫੁੱਟ, ਯਾਨੀ ਅਸੀਂ ਗਰਾਊਂਡ ਫੋਰਸਿਸ ਦੇ ਜ਼ਰੀਏ। ਠੀਕ ਹੋ ਗਿਆ, ਇਹ ਮੈਸੇਜ ਦੇਣਾ ਕਿ ਆਵਾਮ ਸਾਡੇ ਨਾਲ ਨਹੀਂ ਹੈ। ਠੀਕ ਹੈ, ਤੇ ਉਹਨਾਂ ਨੇ ਉਸ ਸਟ੍ਰੈਟਜੀ ਦੇ ਤਹਿਤ ਜਿਹੜੇ ਉਹਨਾਂ ਦੇ ਰਹਿਬਰ ਆਲਾ ਸ਼ਹੀਦ ਹੋਏ ਨੇ ਉਹਨਾਂ ਦੇ ਜਨਾਜ਼ੇ ਨੂੰ ਇੱਕ ਪੋਲੀਟੀਸਾਈਜ਼ ਤਰੀਕੇ ਦੇ ਨਾਲ ਵੀ ਕੀਤਾ, ਉਹਦੀ ਪੋਲੀਟੀਕਲ ਗੇਨ ਵੀ ਉਹਨੂੰ ਕੀਤਾ। ਦੇਖੋ ਨਾ ਕਿ ਇੰਨੇ ਦਿਨ ਰੱਖਣਾ ਅਨਪ੍ਰੈਸੀਡੈਂਟ ਹੈ ਕਿ ਉਹਨਾਂ ਨੂੰ ਉਹਨਾਂ ਦੇ ਦੀਦਾਰ ਕਰਵਾਣੇ ਔਰ ਉਹ ਪੂਰਾ ਇੱਕ ਮਾਮਲਾ ਰੱਖਿਆ ਗਿਆ ਉਹਨਾਂ ਦਾ, ਤੇ ਔਰ ਉਹਦੇ ਨਾਲ ਇਰਾਕ ਤੱਕ, ਇਰਾਕ ਦੀ ਹਿਜ਼ਬੁੱਲਾ ਤੱਕ, ਔਰ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਇੱਕ ਮਜ਼ਹਬੀ ਹਵਾਲੇ ਦੇ ਨਾਲ ਇਹਨੂੰ ਇੱਕ ਮਜ਼ਹਬ ਦੀ ਔਰ ਅਕੀਦੇ ਦੀ ਬੁਨਿਆਦ ਉੱਤੇ ਇੱਕ ਉਹਨੂੰ ਜ਼ਿੰਦਾ ਰੱਖਿਆ ਦੁਬਾਰਾ, ਕਿਉਂਕਿ ਉਹ ਬੁਨਿਆਦ ਹੀ ਉਹਨਾਂ ਦੀ ਇਸ ਦੇ ਉੱਤੇ, ਉਹਨਾਂ ਦੀ ਤਾਂ ਬੁਨਿਆਦ ਹੀ ਹੈ, ਤੇ ਲਿਹਾਜ਼ਾ ਉਹ ਆਪਣੇ ਅੰਦਰੂਨੇ ਮੁਲਕ ਆਪਣੇ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ। ਉਹਨਾਂ ਦੀ ਸਟ੍ਰੈਟਜੀ ਇਹ ਲੱਗਦੀ ਹੈ ਕਿ ਅਸੀਂ ਸਿਸਟਮ ਆਪਣੀ ਨੂੰ ਬਚਾਈਏ, ਹਿਊਮਨ ਸ਼ੀਲਡ ਰੱਖੀਏ, ਪੋਲੀਟੀਕਲੀ ਸਟਰੋਂਗ ਰਹੀਏ, ਔਰ ਅਸੀਂ ਫੇਰ ਹੀ ਜਿਹੜੇ ਐਕਸਟਰਨਲ ਥ੍ਰੈਟ ਨੇ ਉਹਨਾਂ ਦੇ ਨਾਲ ਅਸੀਂ ਮੁਕਾਬਲਾ ਕਰ ਸਕਦੇ ਹਾਂ। ਤੇ ਹੁਣ ਲੈਟਸ ਸੀ ਕਿ ਜਿਹੜੇ ਆਉਣ ਵਾਲੇ ਟਾਈਮ ਨੇ ਉਹਨਾਂ ਦੇ ਵਿੱਚ ਕੀ ਹੁੰਦਾ, ਮੁਜ਼ਾਕਰਾਤ ਕਿੱਧਰ ਜਾਂਦੇ ਨੇ। ਸਾਡੀ ਤੇ ਇਹੋ ਹੀ ਦੁਆ ਹੈ, ਡਿਵੈਲਪਮੈਂਟ ਹੈ, ਔਰ ਸਾਡੇ ਜਿਹੜੀ ਚੀਫ ਸਾਹਿਬ ਨੇ ਸਾਡੇ ਫੀਲਡ ਮਾਰਸ਼ਲ ਔਰ ਵਜ਼ੀਰ ਆਜ਼ਮ ਸਾਹਿਬ ਨੇ, ਔਰ ਇਹ ਵੀ ਇੱਕ ਖੁਸ਼ਾਇੰਦ ਹੈ ਕਿ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਵਜ਼ੀਰ ਖਾਰਜਾ ਨੇ ਔਰ ਉਹਨਾਂ ਦੇ ਸਪੀਕਰ ਨੇ, ਇਹ ਇਹਨਾਂ ਦੀ ਵੀ ਇੱਕ ਸਟਰੈਂਥ ਸ਼ੋ ਹੋਈ ਹੈ। ਮੈਨੂੰ ਲੱਗਿਆ ਕਿ ਉਹਨਾਂ ਦਾ ਦਿਨ ਬ ਦਿਨ ਈਰਾਨ ਦੇ ਇੰਟਰਨਲੀ ਵੀ ਰੋਲ ਦੇ ਵਿੱਚ ਇਜ਼ਾਫਾ ਹੋ ਰਿਹਾ। ਅਗਰ ਐਸਾ ਹੋਇਆ ਤੇ ਫਿਰ ਮੁਜ਼ਾਕਰਾਤ ਮੈਨੂੰ ਲੱਗ ਰਿਹਾ ਕਿ ਸੂਰਤ ਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਿਹਤਰ ਵੀ ਹੋਏਗੀ। ਠੀਕ ਹੋ ਗਿਆ ਜੀ ਸਾਹਿਬ।